ਅਦਾਲਤ ਦੇ ਵਿੱਚ ਜਿੱਥੇ ਸੁਣਵਾਈ ਹੋਈ ਆ, ਉਸ ਵਿੱਚ ਜਸੂਸੀ ਦੇ ਦੋਸ਼ ਕਰਦੇ ਹੋਏ 16 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਆ। ਅਮਰੀਕਾ ਦੇ ਨਾਲ-ਨਾਲ ਹੋਰ ਸਾਰਿਆਂ ਨੇ ਇਸ ਨੂੰ ਇੱਕ ਕੈਂਗਰੂ ਕੋਰਟ ਜਾਂ ਸ਼ੈਮ ਪ੍ਰੋਸੀਡਿੰਗਸ ਦਾ ਦੱਸਿਆ ਵੀ ਕਹਿੰਦੇ ਵੀ ਸੱਚ ਕੁਛ ਨਹੀਂ ਆ, ਪਬਲਿਕਲੀ ਕੋਈ ਵੀ ਐਵੀਡੈਂਸ ਜਿਹੜਾ ਉਹਨਾਂ ਨੇ ਪੇਸ਼ ਨਹੀਂ ਕੀਤਾ, ਬੰਦ ਕਮਰੇ ਦੇ ਵਿੱਚ ਹੀ ਜੀ। ਸਭ ਕੁਛ ਪੇਸ਼ ਕਰਕੇ ਉਸ ਨੂੰ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਆ। ਰੂਸ ਇਸ ਦੇ ਵਿੱਚ ਦਾਅਵਾ ਕਰਦਾ ਆ ਵੀ ਵਾਲ ਸਟਰੀਟ ਜਰਨਲ ਦਾ ਇਹ ਜਿਹੜਾ ਕੋਰਸਪੋਂਡੈਂਟ ਇਵਾਨ ਆ, ਇਸ ਨੂੰ ਰੰਗੇ ਹੱਥੀਂ ਉਹਨਾਂ ਨੇ ਜਸੂਸੀ ਕਰਦੇ ਫੜਿਆ ਸੀਗਾ। ਯੂਰਾਲ ਮਾਊਂਟੇਨਸ ਦੀ ਰਾਜਧਾਨੀ ਯੈਕਟਨਬਰਗ ਦੇ ਵਿੱਚ ਜਿਹੜਾ ਇਹ ਪ੍ਰੋਸੀਡਿੰਗਸ ਹੋਈਆਂ, ਇਹ ਕੇਸ ਜਿਹੜਾ ਉਹ ਚੱਲਿਆ ਸੀ। ਕਹਿੰਦੇ ਵੀ ਸ਼ਹਿਰ ਦੇ ਵਿੱਚ ਰਸ਼ੀਅਨ ਸਿਕਿਉਰਿਟੀ ਏਜੰਟਸ ਨੇ ਪਹਿਲਾਂ ਜਿਹੜਾ ਆ ਗਰਸ਼ੋਵਿਚ ਨੂੰ ਮਾਰਚ 2023 ਦੇ ਵਿੱਚ ਹਿਰਾਸਤ ਵਿੱਚ ਲੈ ਲਿਆ ਸੀਗਾ। ਸੋ ਪ੍ਰੋਸੀਕਿਊਟਰਸ ਨੇ ਇਸ ਦੇ ਉੱਤੇ ਬਾਅਦ ਚ ਦੋਸ਼ ਲਾਏ ਵੀ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਆ, ਰਸ਼ੀਅਨ ਜਿਹੜੀ ਟੈਂਕ ਫੈਕਟਰੀ ਆ ਉੱਥੇ, ਉਸ ਬਾਬਤ ਇਹ ਇਕੱਠੀ ਕਰ ਰਿਹਾ ਸੀਗਾ। ਜੱਜ ਨੇ ਸਿਰਫ 2 ਸੁਣਵਾਈਆਂ ਇਸ ਮਾਮਲੇ ਦੇ ਵਿੱਚ ਲਈਆਂ। ਦੋਨੋਂ ਹੀ ਜਿਹੜੀਆਂ ਪ੍ਰਾਈਵੇਟਲੀ ਪਬਲਿਕ ਆਈ ਤੋਂ ਬਾਹਰ ਸੀਗਾ। ਕੋਈ ਵੀ ਕੌਂਸਲਰ ਅਧਿਕਾਰੀ ਯਾਨੀ ਕਿ ਅਮਰੀਕਾ ਦੇ ਦੁਆਰਾ ਉਸਨੂੰ ਰਿਪਰੈਜ਼ੈਂਟ ਕਰਨ ਦੇ ਲਈ ਇਵਾਨ ਨੂੰ ਕੋਈ ਵੀ ਉੱਥੇ ਮੌਜੂਦ ਨਹੀਂ ਸੀਗਾ ਤੇ ਇਸ ਦੇ ਉੱਤੇ ਜਿੰਨੇ ਵੀ ਦੋਸ਼ ਸੀਗੇ ਉਸ ਦੇ ਵਿੱਚ ਇਸ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀਗਾ। ਸੋ ਵਾਲ ਸਟਰੀਟ ਜਰਨਲ ਤੇ ਹੋਰ ਬਾਕੀ ਸਾਰਿਆਂ ਨੇ ਅਮਰੀਕੀ ਤਕਰੀਬਨ ਸਾਰੇ ਅਦਾਰਿਆਂ ਨੇ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ। ਉਹ ਕਹਿੰਦੇ ਵੀ ਇਹ ਬਹੁਤ ਮੰਦਭਾਗੀ ਜਿਹੜੀ ਗੱਲ ਆ ਵੀ ਇੱਕ ਸ਼ੈਮ ਕਨਵਿਕਸ਼ਨ ਆਈ ਹੈਗੀ ਆ। ਉੱਥੋਂ ਦੇ ਜਿਹੜੇ ਐਡੀਟਰ ਇਨ ਚੀਫ ਨੇ ਐਮਾ ਟੱਕਰ, ਵਾਲ ਸਟਰੀਟ ਜਰਨਲ ਦੇ ਪਬਲਿਸ਼ਰ ਆ, ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਬੜੀ ਇੱਕ ਡਿਸਗ੍ਰੇਸਫੁਲ ਗੱਲ ਹੋਈ ਆ। 478 ਦਿਨ ਹੋ ਗਏ ਆ ਉਸਨੂੰ ਆਲਰੇਡੀ ਉਹ ਜਿਹੜਾ ਉਹ ਜੇਲ੍ਹ ਦੇ ਵਿੱਚ ਆ ਤੇ ਕਹਿੰਦੇ ਵੀ ਉਸਨੂੰ ਗਲਤ ਢੰਗ ਦੇ ਨਾਲ ਡਿਟੇਨ ਕਰਕੇ ਰੱਖਿਆ ਆ, ਪਰਿਵਾਰ ਤੋਂ, ਉਹਦੇ ਮਿੱਤਰਾਂ ਤੋਂ ਜਿਹੜਾ ਉਸ ਨੂੰ ਦੂਰ ਆ ਤੇ ਉਹ ਜਿਹੜੀ ਰਿਪੋਰਟਿੰਗ ਕਰਨ ਗਿਆ ਸੀ ਉਸ ਤੋਂ ਹੀ ਇਸ ਨੂੰ ਰੋਕ ਦਿੱਤਾ ਗਿਆ ਆ। ਨਾ ਉਹਨੂੰ ਐਜ਼ ਏ ਜਰਨਲਿਸਟ ਕੰਮ ਕਰਨ ਦਿੱਤਾ ਗਿਆ ਆ ਤੇ ਨਾਲ ਦੇ ਨਾਲ ਉਸ ਨੂੰ ਧੱਕੇ ਦੇ ਨਾਲ ਅੰਦਰ ਕੀਤਾ ਆ। ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਸ ਉੱਤੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਅੱਜ ਇਵਾਨ ਗਰਸ਼ੋਵਿਚ ਨੂੰ ਜਿਹੜੀ 16 ਸਾਲ ਦੀ ਸਜ਼ਾ ਮਿਲੀ ਆ ਰਸ਼ੀਅਨ ਪ੍ਰਿਜ਼ਨ ਦੇ ਵਿੱਚ, ਜਦ ਕਿ ਉਸਨੇ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਮ ਦੋਸ਼ ਆ ਉਹ ਨਹੀਂ ਕੀਤਾ, ਕਿਸੇ ਤਰੀਕੇ ਦਾ ਕੋਈ ਕ੍ਰਾਈਮ ਨਹੀਂ ਕੀਤਾ ਤੇ ਕਹਿੰਦੇ ਵੀ ਸਿਰਫ ਤੇ ਸਿਰਫ ਜਿਹੜੀ ਰਸ਼ੀਅਨ ਸਰਕਾਰ ਆ, ਕਿਉਂਕਿ ਉਹ ਅਮਰੀਕਾ ਦਾ ਅਮਰੀਕਨ ਸਿਟੀਜ਼ਨ ਸੀਗਾ ਤੇ ਜਰਨਲਿਸਟ ਸੀਗਾ, ਇਸ ਕਰਕੇ ਉਸ ਨੂੰ ਉਹਨਾਂ ਨੇ ਅੰਦਰ ਕਰਕੇ ਇਹ ਜਿਹੜੀ ਸਜ਼ਾ ਆ ਉਹ ਸੁਣਾਈ ਆ। ਤੇ ਉਹਨਾਂ ਨੇ ਕਹਿੰਦੇ ਵੀ ਮੈਂ ਪਹਿਲਾਂ ਵੀ ਕਿਹਾ ਆ ਤੇ ਯੂਐਨ ਨੇ ਵੀ ਇਹ ਕਨਕਲੂਡ ਕੀਤਾ ਆ ਵੀ ਰਸ਼ੀਆ ਦੇ ਵਿੱਚ ਜਾਣਬੁੱਝ ਕੇ ਇਵਾਨ ਨੂੰ ਰੋਂਗਫੁਲੀ ਡਿਟੇਨ ਕੀਤਾ ਗਿਆ ਸੀ, ਜਿਸ ਦਾ ਕੋਈ ਵੀ ਕ੍ਰਾਈਮ ਨਹੀਂ ਆ। ਸੋ ਇਸੇ ਲਈ ਕਹਿੰਦੇ ਵੀ ਆਪਾਂ ਦੇਖ ਰਹੇ ਹਾਂ ਵੀ ਰਸ਼ੀਆ ਦੇ ਵਿੱਚ ਜਿਹੜੀ ਪ੍ਰੈਸ ਫਰੀਡਮ ਦਾ ਉਹ ਕਿੱਦਾਂ ਦਾ ਜਿਹੜਾ ਹਾਲਾਤ ਆ ਤੇ ਕਹਿੰਦੇ ਅਸੀਂ ਅਜਿਹੇ ਸਾਰੇ ਹੀ ਜਰਨਲਿਸਟ ਦੇ ਨਾਲ ਆ ਜਿਨ੍ਹਾਂ ਦੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ ਆ। ਉਹ ਦੇਖਿਆ ਜਾਵੇ ਤਾਂ ਇਸ ਨੂੰ ਛਡਾਉਣ ਦੇ ਲਈ ਵੀ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀਗੀਆਂ, ਪਰ ਰੂਸ ਕੋਈ ਹੱਥ ਪੱਲਾ ਜਿਹੜਾ ਉਹ ਨਹੀਂ ਫੜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਇੱਕ ਬਾਸਕਟਬਾਲ ਦੀ ਜਿਹੜੀ ਪਲੇਅਰ ਆ ਜਿਸ ਦੇ ਕੋਲੋਂ marijuana ਫੜਿਆ ਗਿਆ ਸੀਗਾ, ਉਸ ਨੂੰ ਛਡਾਉਣ ਦੇ ਲਈ ਇੱਕ ਬੰਦੇ ਨੂੰ ਇੱਧਰੋਂ ਜਿਹੜਾ ਉਹ ਛੱਡਿਆ ਗਿਆ ਸੀ। ਆਦਾਨ ਪ੍ਰਦਾਨ ਜਿੱਦਾਂ ਕਹਿ ਦਿੰਦੇ ਆ ਵੀ ਦੋਨੋਂ ਤਰਫੋਂ ਜਿਹੜਾ ਉਹ ਕੀਤਾ ਗਿਆ ਸੀਗਾ ਕੈਦੀਆਂ ਦਾ, ਫਿਰ ਉਹ ਛੱਡੀ ਸੀ। ਇਸ ਨੂੰ ਲੈ ਕੇ ਵੀ ਹੁਣ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਛੱਡਿਆ ਜਾ ਸਕਦਾ ਆ। ਰੂਸ ਵੀ ਇਹ ਇੱਕ ਤਰੀਕੇ ਦੇ ਨਾਲ ਜਿਹੜੇ ਵੀ ਅਮਰੀਕਨ ਉੱਥੇ ਜਾਂਦੇ ਆ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਏਦਾਂ ਫੜ ਕੇ ਅੰਦਰ ਕਰ ਲੈਂਦਾ ਆ ਤੇ ਇੱਧਰ ਜਿਹੜੇ ਉਹਨਾਂ ਦੇ ਬੰਦੇ ਅੰਦਰ ਕੀਤੇ ਆ, ਸਜ਼ਾਵਾਂ ਜਿਹੜੀਆਂ ਭੁਗਤ ਰਹੇ ਆ, ਉਹਨਾਂ ਨੂੰ ਛਡਾਉਣ ਦੇ ਲਈ ਇਹ ਹੱਥਕੰਡਾ ਅਪਣਾ ਲੈਂਦਾ ਆ। ਜੀ, ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਇਹਨੂੰ 16 ਸਾਲ ਦੀ ਕੈਦ ਹੋਈ ਹੈ। ਮੈਂ ਸ਼ੁਰੂਆਤੀ ਖਬਰ ਦੇ ਵਿੱਚ ਦੱਸਣਾ ਭੁੱਲ ਗਿਆ। ਈਵਾਨ ਨੂੰ 16 ਸਾਲ ਦੀ ਕੈਦ ਰੂਸ ਦੇ ਵਿੱਚ ਦਿੱਤੀ ਗਈ ਹੈ।